नासरो मंसूर गुरु गोबिंद सिंह, इज़दी मंजूर गुरु गोबिंद सिंह, बेकसारा यार गुरु गोबिंद सिंह, शाह शहनशाह गुरु गोबिंद सिंह। 9 जनवरी ਨੂੰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੋਏਗਾ ਔਰ ਫਿਰ 2022 ਦੇ ਵਿੱਚ 29 ਦਸੰਬਰ ਨੂੰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹੋਏਗਾ ਤੇ 2023 ਦੇ ਵਿੱਚ ਕੋਈ ਦਿਨ ਐਸਾ ਨਹੀਂ ਹੋਏਗਾ ਜਿੱਦਾਂ ਉਹਨਾਂ ਦਾ ਪ੍ਰਕਾਸ਼ ਹੋਏ। ਹਿੰਦੂਤਵੀ ਤਾਕਤਾਂ ਨੇ ਦਬਾਅ ਬਣਾਇਆ ਆਪਣੇ ਵਿਚਲੇ ਉਹਨਾਂ ਲੋਕਾਂ ਰਾਹੀਂ ਜਿਨ੍ਹਾਂ 'ਚ ਇੱਕ ਤਬਕਾ ਵਿਕਿਆ ਹੋਇਆ, ਪਰ ਇੱਕ ਤਬਕਾ ਉਹ ਜਿਹੜਾ ਅਣਜਾਣੇ ਦੇ ਵਿੱਚ ਸਿਰਫ ਤੇ ਸਿਰਫ ਰਵਾਇਤ ਜਾਂ ਪਰੰਪਰਾ ਜਾਂ ਪੁਰਾਤਨਤਾ ਇਹਨਾਂ ਲਫ਼ਜ਼ਾਂ ਦੀ ਆੜ ਥੱਲੇ ਉਹਨਾਂ ਨੂੰ ਕੋਈ ਵੀ ਤਬਦੀਲੀ ਜਿਹੜੀ ਹੈ ਉਹ ਜਿਹੜੀ ਹੈ ਗਵਾਰਾ ਨਹੀਂ ਹੁੰਦੀ। ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹੀ ਜੋ ਖਾਲਸਾ ਪੰਥ ਨੇ ਪੰਜਾਬ ਦੀ ਗੈਰਤਮੰਦ ਧਰਤੀ ਦੇ ਪੁੱਤਰਾਂ ਧੀਆਂ ਨੇ ਜੋ ਮੈਸੇਜ ਹਿੰਦੂ ਤਵੀਆਂ ਨੂੰ ਦਿੱਤਾ, ਉਸ ਦੀ ਕਸਕ, ਉਸ ਦੀ ਪੀੜ ਉਹ ਇਹਨਾਂ ਨੂੰ ਸਦੀਆਂ ਤੱਕ ਯਾਦ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਵਰਜ। ਮੈਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 5 ਜਨਵਰੀ 2022 23 ਪੋ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, ਰੋਕੂ, ਚਾਦੂ ਬਾਕਸ, ਅਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਸਪਾਂਸਰਸ ਵੱਲੋਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਮਰੀਕਨ ਇੰਡੋਮੈਂਟ ਫਾਊਂਡੇਸ਼ਨ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਫਾਊਂਡੇਸ਼ਨ ਰਾਹੀਂ ਡਾਕਟਰ ਹਰਪ੍ਰੀਤ ਸਿੰਘ ਅਤੇ ਭੈਣ ਸਰਬਜੋਤ ਕੌਰ ਨੇ TV84 ਲਈ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਔਰ ਡਾਕਟਰ ਹਰਪ੍ਰੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਸਿੱਖਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਸੋ ਪੰਥਕ ਸੋਚ ਦੇ ਵੀ ਧਾਰਨੀ ਨੇ। ਸੋ ਇਹਨਾਂ ਪੰਥਕ ਲਾਮਬੰਦੀ ਲਈ ਯਤਨਸ਼ੀਲ TV84 ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਹੈ ਔਰ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਹਰਪ੍ਰੀਤ ਸਿੰਘ ਜੀ ਅਤੇ ਭੈਣ ਸਰਬਜੋਤ ਕੌਰ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 23 ਪੋ ਦਾ ਦਿਨ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਸਾਹਿਬੇ ਕਮਾਲ ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਹੈ। ਸੋ ਇਸ ਮੁਬਾਰਕ ਦਿਨ ਦੀ ਅਸੀਂ ਆਪਣੇ TV84 ਦੇ ਵਿਊਅਰਸ ਨੂੰ ਅਤੇ ਸਿੱਖ ਕੌਮ ਨੂੰ ਲੱਖ ਲੱਖ ਮੁਬਾਰਕਬਾਦ ਜਿਹੜੀ ਪੇਸ਼ ਕਰਦੇ ਹਾਂ। ਸੋ ਵਿਊਅਰਸ, 10ਵੇਂ ਪਾਤਸ਼ਾਹ ਜੀ ਨੇ ਗਰੀਬਾਂ ਦੀ ਪ੍ਰਤਿਪਾਲਨਾ ਅਤੇ ਦੁਸ਼ਟਾਂ ਦੇ ਵਿਨਾਸ਼ ਲਈ ਖਾਲਸਾ ਪੰਥ ਦੀ ਸਾਜਨਾ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੀਤੀ। ਸੋ ਪਿਛਲੀਆਂ ਲਗਭਗ 3 ਸਦੀਆਂ ਤੋਂ ਖਾਲਸਾ ਪੰਥ ਜ਼ਾਲਮ ਹੁਕੂਮਤਾਂ ਨੂੰ ਵੰਗਾਰਦਾ ਚੱਲਿਆ ਆ ਰਿਹਾ ਹੈ। ਸੋ ਮੋਦੀ ਦੀ ਹਿੰਦੂ ਤਵੀ ਹੁਕੂਮਤ ਨੇ ਵੀ ਖਾਲਸੇ ਦਾ ਜੋੜ ਤੇ ਜਲਵਾ ਪ੍ਰਤਾਪ ਰੂਪ ਵਿੱਚ ਦੇਖਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ ਆਪਣੇ ਵਿਊਅਰਸ ਨੂੰ। 1666 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਪਟਨਾ ਸਾਹਿਬ, ਜਿਸ ਦਾ ਪਹਿਲਾ ਨਾਂ ਪਾਟਲੀ ਪੁੱਤਰ ਕਦੇ ਰਿਹਾ
ਔਰ ਅਸ਼ੋਕ ਦੇ ਸਾਮਰਾਜ ਵੇਲੇ ਰਾਜਧਾਨੀ ਸੀ ਜਿਹੜਾ ਪਾਟਲੀ ਪੁੱਤਰ, ਉਸ ਦਾ ਨਾਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੇ ਨਾਲ ਜਿਹੜਾ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਓ, ਉਸ ਮੁਬਾਰਕ ਸ਼ਹਿਰ ਦੇ ਵਿੱਚ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ। ਅਸੀਂ ਉਹਨਾਂ ਦੇ ਜੀਵਨ ਬਾਰੇ ਔਰ ਖ਼ਾਸ ਤੌਰ 'ਤੇ ਉਹਨਾਂ ਵੱਲੋਂ ਉਸ ਨਾਨਕ ਪੰਥ ਜਿਸ ਦੇ ਵਿੱਚ ਮੁੱਢਲੇ ਜਿਹੜੇ ਸਿਧਾਂਤ ਨੇ ਉਹ ਇਨਸਾਨੀਅਤ, ਖਲਕਤ ਨੂੰ ਪਿਆਰ, ਇਨਸਾਨੀ ਹਕੂਕ ਔਰ ਹਰ ਇੱਕ ਦੇ ਨਾਲ ਬਰਾਬਰੀ ਔਰ ਰੱਬ ਦੇ ਵਿੱਚ ਜਿਹੜਾ ਔਰ ਖਲਕਤ ਦੇ ਵਿੱਚ ਕੋਈ ਭੇਦ ਨਹੀਂ ਹੈ, ਕਿਉਂਕਿ ਖਲਕਤ ਰੱਬ 'ਚ ਜਿਹੜੀ ਹੈ ਬਣਾਈ ਹੋਈ ਹੈ ਔਰ ਖਲਕਤ ਦੇ ਵਿੱਚ ਰੱਬ ਵਸਦਾ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਅਮਰੀਕਨ ਐਂਡੋਮੈਂਟ ਫਾਊਂਡੇਸ਼ਨ, ਜਿਸ ਦੇ ਸਰਵੇ ਸਰਵਾ ਡਾਕਟਰ ਹਰਪ੍ਰੀਤ ਸਿੰਘ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਉਹਨਾਂ ਦੀ ਸਿੰਘਣੀ ਸਾਹਿਬਾ ਸਰਬਜੋਤ ਕੌਰ ਔਰ ਜ਼ਾਹਰ ਹੈ ਹੋਰ ਵੀ ਬੋਰਡ ਮੈਂਬਰ ਹੋਣਗੇ, ਮੈਂ ਵੇਰਵੇ 'ਚ ਨਹੀਂ ਲਏ ਨੇ ਉਹਨਾਂ ਤੋਂ, ਲੇਕਿਨ ਮੈਂ ਵੀਰ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਦੇ ਸਟੂਡੈਂਟ ਡੇਜ਼ ਦੇ ਸਮੇਂ ਤੋਂ ਜਾਣਦਾ ਔਰ ਉਹਨਾਂ ਨੇ ਕੰਪਿਊਟਰ ਸਾਇੰਸ ਜਿਹੜੀ ਉਹਨਾਂ ਦੀ ਮੇਨ ਸਟੱਡੀ ਸੀ, ਜਿਸ ਦੇ ਵਿੱਚ ਉਹਨਾਂ ਨੇ ਮੇਜਰ ਕੀਤਾ ਹੋਇਆ ਸੀ ਔਰ ਜੌਬ ਵੀ ਸੀ, ਲੇਕਿਨ ਉਹਨਾਂ ਦੇ ਅੰਦਰ ਇੱਕ ਜਿੱਥੇ ਤੜਫ ਸੀ, ਪਿਆਸ ਸੀ ਗਿਆਨ ਦੀ, ਗੁਰਮਤ ਸਿਧਾਂਤਾਂ ਨੂੰ ਸਮਝਣ ਦੀ, ਸਿੱਖ ਇਤਿਹਾਸ ਨੂੰ ਸਮਝਣ ਦੀ, ਉਹਨਾਂ ਨੇ ਆਪਣਾ ਫੀਲਡ ਪੂਰੀ ਤਰ੍ਹਾਂ ਬਦਲਿਆ। ਕੰਪਿਊਟਰ ਇੰਜੀਨੀਅਰਿੰਗ ਤੋਂ ਉਹ ਐਕੈਡੈਮਿਕਸ ਵੱਲ ਆਏ, ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ PhD ਕੀਤੀ ਔਰ ਹੁਣ ਉੱਥੇ ਹੀ ਉਹ ਪੜ੍ਹਾਉਂਦੇ ਵੀ ਨੇ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਸਰਬਜੋਤ ਕੌਰ, ਉਹ ਵੀ ਇੱਕ ਪੂਰੇ ਡੈਡੀਕੇਟਿਡ ਗੁਰਸਿੱਖ ਨੇ ਔਰ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਬਿਲਕੁਲ ਗੁਰਸਿੱਖੀ ਵੈਲਿਊਜ਼ ਦੇ ਵਿੱਚ ਇਹ ਜੋੜੀ ਪਾਲ ਰਹੀ ਹੈ। ਸਾਡੇ ਲਈ ਉਹ ਪਹਿਲੇ ਦਿਨ ਤੋਂ ਇੱਕ ਮੁਹੱਬਤ ਵਾਲਾ ਰੁਤਬਾ ਸਾਡੇ ਮਨ 'ਚ ਵੀ ਉਹਨਾਂ ਦੇ ਲਈ ਹੈ, ਉਹ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਹੀ ਜੇ ਤੁਸੀਂ ਇੱਕ ਇੰਟੈਲੈਕਟ ਦਾ ਲੈਵਲ ਦੇਖੋ ਤੇ ਫਿਰ ਮੈਂ ਸਮਝਦਾ ਹਾਂ ਕਿ ਡਾਕਟਰ ਹਰਪ੍ਰੀਤ ਸਿੰਘ ਇਸ ਵੇਲੇ ਉਹਨਾਂ 94 ਪੰਥਕ ਥਿੰਕਰਸ 'ਚੋਂ ਨੇ ਜਿਹੜੇ ਨਿਰੋਲ ਖਾਲਸਾਈ ਥਾਟ ਦੀ ਰੌਸ਼ਨੀ ਦੇ ਵਿੱਚ ਜੋ ਡਿਵੈਲਪਮੈਂਟਸ ਅੱਜ ਹੋ ਰਹੀਆਂ ਨੇ, ਉਸ ਖਿੱਤੇ 'ਚ ਹੋ ਰਹੀਆਂ ਨੇ, ਗਲੋਬਲ ਹੋ ਰਹੀਆਂ ਔਰ ਉਹਨਾਂ ਨੇ ਅੱਡ-ਅੱਡ ਵਕਤ ਦੇ ਵਿੱਚ ਯੂਨਾਈਟਿਡ ਸਿੱਖਸ ਹੋਏ, ਸਿੱਖ ਕੋਲੀਸ਼ਨ ਹੋਏ ਜਾਂ ਹੋਰ ਵੀ ਜਿਹੜੇ ਅਦਾਰੇ ਪੰਥਕ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ, ਉਹਨਾਂ ਨੂੰ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਔਰ ਹੁਣ ਵੀ ਜਿਵੇਂ ਉਹਨਾਂ ਨੇ ਜਿਹੜਾ ਉਹ ਬਿਲਕੁਲ ਉਹਨਾਂ ਦੀ ਚਾਹਨਾ ਨਹੀਂ ਸੀ ਕਿ ਮੈਂ ਈਵਨ ਜ਼ਿਕਰ ਵੀ ਕਰਾਂ, ਪਰ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਨਹੀਂ, ਇਹਦੇ ਨਾਲ ਘੱਟੋ ਘੱਟ ਇਹ ਹੁੰਦਾ ਹੈ ਕਿ ਬਾਕੀਆਂ ਨੂੰ ਵੀ ਉਤਸ਼ਾਹ ਮਿਲਦਾ ਹੈ ਕਿ ਭਾਈ ਇਸ ਲੈਵਲ ਦੇ ਉੱਤੇ ਜਿਹੜੇ ਸਾਡੇ ਵਿਚਾਰਵਾਨ ਗੁਰਸਿੱਖ ਨੇ ਉਹ ਸਮਝਦੇ ਨੇ ਕਿ ਅੱਜ ਦੀ ਦੁਨੀਆ ਦੇ ਵਿੱਚ ਔਰ ਜਦੋਂ ਜਿਸ ਨੇ ਵੀ ਬ੍ਰਾਹਮਣਵਾਦ ਨੂੰ ਠੀਕ ਤਰ੍ਹਾਂ ਸਮਝ ਲਿਆ ਉਹਨੂੰ ਇਸ ਅਹਿਮੀਅਤ ਦਾ ਜ਼ਰੂਰ ਅਹਿਸਾਸ ਹੈ ਕਿ ਬ੍ਰਾਹਮਣਵਾਦ ਕਿਵੇਂ ਚਾਰ ਚਫੇਰਿਓਂ ਥਾਟ ਦੀ ਤਾਕਤ ਦੇ ਨਾਲ, ਕਲਮ ਦੀ ਤਾਕਤ ਦੇ ਨਾਲ, ਪ੍ਰੋਪੇਗੈਂਡੇ ਦੇ ਜ਼ੋਰ ਦੇ ਉੱਤੇ ਔਰ ਆਪਣੇ ਰੀਸੋਰਸਿਸ ਦੇ ਨਾਲ ਉਹ ਇਸ ਲੈਵਲ ਤੇ ਪ੍ਰੋਪੇਗੈਂਡਾ ਜੋ ਕਰ ਰਹੇ ਨੇ, ਕਿਵੇਂ ਯੂਨੀਵਰਸਿਟੀਆਂ 'ਚ ਉਹਨਾਂ ਨੇ ਆਪਣੀਆਂ ਚੇਅਰ ਐਸਟੈਬਲਿਸ਼ ਕੀਤੀਆਂ ਨੇ ਥਾਂ ਥਾਈਂ ਔਰ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਨਵੇਕਲੇ ਸਿੱਖ ਧਰਮ ਨੂੰ, ਜਿਸ ਪ੍ਰਥਾਏ ਜਦੋਂ ਅਸੀਂ ਅੱਜ ਖਾਲਸਾ ਪੰਥ ਦੇ ਸਾਜਨਹਾਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਉਹੀ ਥਾਟ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਇਹ ਇੱਕ ਨਵਾਂ ਥਾਟ, ਕਿਉਂਕਿ ਜਦੋਂ ਇੱਕ ਹਕੂਮਤ ਬਦਲਦੀ ਹੈ, ਨਵੀਂ ਆਉਂਦੀ ਹੈ ਤੇ ਉਸ ਦੀ ਚੇਂਜ ਆਫ ਹਕੂਮਤ ਦਾ ਇੱਕ ਵੱਡਾ ਸਾਈਨ ਹੁੰਦਾ ਹੈ ਕਿ ਉਹ ਆਪਣੇ ਨਾਂ ਦੇ ਸਿੱਕੇ ਚਲਾਉਂਦੇ ਸੀ, ਉਹਨਾਂ ਦੀਆਂ ਟਕਸਾਲਾਂ ਦੇ ਵਿੱਚ ਕੋਇਨ ਜਿਹੜੇ ਨੇ ਉਹ ਘੜੇ ਜਾਂਦੇ ਸੀ। ਸੋ ਇੱਥੇ ਵੀ ਉਹਨਾਂ ਥਾਟਸ, ਸਕੂਲ ਆਫ ਫਿਲਾਸਫੀ ਔਰ ਬਾਕੀ ਜੋ ਕੁਛ ਵੀ ਚੱਲ ਰਿਹਾ ਸੀ ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਰੋਆ ਨਵਾਂ ਯੂਨੀਕ ਥਾਟ, ਜਿਸ ਨੇ ਉਹ ਤਬਦੀਲੀ ਉਸ ਖਿੱਤੇ ਦੇ ਵਿੱਚ ਹੀ ਨਹੀਂ ਇਨਸਾਨੀ ਹਿਸਟਰੀ ਦੇ ਵਿੱਚ ਲਿਆਂਦੀ। ਔਰ ਇਹ ਗੱਲ ਜਦੋਂ ਭਾਈ ਗੁਰਦਾਸ ਸੀ ਸਿੱਧ ਗੋਸ਼ਟ
ਜਿਹੜੀ ਗੁਰੂ ਨਾਨਕ ਸਾਹਿਬ ਨੇ ਵਿਚਾਰ ਚਰਚਾ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਕੀਤੀ ਔਰ ਉਸ ਨੂੰ ਜਦੋਂ ਉਹ ਕਨਕਲੂਡ ਕਰਦੇ ਨੇ ਭਾਈ ਗੁਰਦਾਸ ਕਹਿੰਦੇ ਨੇ ਕਿ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਔਰ ਇਹ ਉਹਨਾਂ ਦਾ ਕਹਿਣਾ ਇਸ ਲਈ ਸੀ ਕਿ ਇਹ ਜਿਹੜੀ ਉਸ ਵਿਚਾਰ ਚਰਚਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਥਾਟ ਦੀ ਸੁਪਰਾਮੇਸੀ ਸੀ ਉਹ ਐਸਟੈਬਲਿਸ਼ ਹੁੰਦੀ ਹੈ। ਔਰ ਭਾਈ ਗੁਰਦਾਸ ਯਾਦ ਦਹਾਨੀ ਕਰਵਾਉਂਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਲਫ਼ਜ਼ ਖਾਲਸਾ ਪੰਥ ਇਸਤੇਮਾਲ ਕਰਦੇ ਹਾਂ ਤੇ ਇਹ ਪੰਥ ਲਫ਼ਜ਼ ਇਹਨਾਂ ਦੋ ਡਿਸਕਸ਼ਨਸ ਦੇ ਵਿੱਚ ਵਿਚਾਰ ਚਰਚਾਵਾਂ 'ਚ ਭਾਈ ਗੁਰਦਾਸ ਆਲਰੇਡੀ ਇਸਤੇਮਾਲ ਕਰ ਚੁੱਕੇ ਨੇ ਕਿ ਜਿਹੜਾ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਹੈ ਕਿਉਂਕਿ ਨਿਰਮਲ ਹੁੰਦਾ ਜਿਸ ਕੋਈ ਮੈਲ ਨਾ ਹੋਏ, ਜਿਹੜਾ ਕੋਈ ਜਿਹੜਾ ਉਹ ਬਿਲਕੁਲ ਪਿਓਰ ਫਾਰਮ ਦਾ ਥਾਟ ਜਿਹੜਾ ਸਿਰਫ ਤੇ ਸਿਰਫ ਰੱਬੀ ਪਿਆਰ ਦੀ ਗੱਲ ਕਰੇ, ਜਿਸ 'ਚ ਕੋਈ ਵਲਛਲ ਨਾ ਹੋਏ, ਜਿਸ 'ਚ ਕੋਈ ਵਾਧੂ ਰਿਚੁਅਲਿਜ਼ਮ ਨਾ ਹੋਏ। ਔਰ ਜਦੋਂ ਅਸੀਂ ਨਿਰਾਲੇਪਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੰਥ ਖਾਲਸੇ ਦੇ ਨਿਰਾਲਾ ਹੋਣ ਦੀ ਗੱਲ ਕਰਦੇ ਹਾਂ, ਸੋ ਨਿਰਾਲਾ ਉਹ ਹੁੰਦਾ ਜਿਹੜਾ ਬਾਕੀਆਂ ਦੇ ਨਾਲ ਨਾ ਰਲਦਾ ਹੋਏ, ਜਿਸ ਦੀ ਇੱਕ ਆਪਣੀ ਹੋਂਦ ਹੋਏ ਔਰ ਉਹ ਹੋਂਦ ਵਿਲੱਖਣ ਰੂਪ ਦੇ ਵਿੱਚ, ਨਿਰਾਲੇ ਰੂਪ ਦੇ ਵਿੱਚ, ਯੂਨੀਕ ਰੂਪ ਦੇ ਵਿੱਚ ਜਿਹੜੀ ਹੈ ਉਹ ਨਜ਼ਰ ਆ ਰਹੀ ਹੋਏ। ਸੋ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਥਾਟ ਨੂੰ ਗੁਰੂ ਨਾਨਕ ਸਾਹਿਬ ਨੇ, ਜਿਸ ਨੂੰ ਅਸੀਂ ਗੁਰਬਾਣੀ 'ਚ ਜਦੋਂ ਇਹ ਯਾਦ ਕਰਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਇਹ ਜਿਹੜਾ ਰੂਹਾਨੀ ਦੁਨੀਆ ਦੇ ਅੰਦਰ ਔਰ ਉਹ ਰੂਹਾਨੀਅਤ ਦਾ ਸਿੱਕਾ ਇਸ ਦੁਨੀਆਦਾਰੀ ਦੇ ਅੰਦਰ ਉਸ ਨੂੰ ਰੂਪਮਾਨ ਕਰਦੇ ਆ। ਗੁਰੂ ਨਾਨਕ ਸਾਹਿਬ ਨੇ ਜਿਹੜਾ ਥਾਟ ਦਿੱਤਾ ਹੈ ਜਿਹੜਾ ਸੱਚ 'ਤੇ ਆਧਾਰਿਤ ਹੈ, ਕਿਉਂਕਿ ਸੱਚ ਹੀ ਰੱਬ ਦਾ ਦੂਸਰਾ ਨਾਂ ਹੈ ਜਾਂ ਰੱਬ ਸਤ ਰੂਪ ਹੈ। ਔਰ ਇਹ ਵੀ ਇੱਕ ਜਦੋਂ ਕਿ ਅਸੀਂ ਬ੍ਰਾਹਮਣ ਮਤ ਜਾਂ ਬੁੱਧ ਮਤ ਜਾਂ ਹੋਰ ਨਾਥ ਮਤ ਇਹਨਾਂ ਦੀਆਂ ਫਿਲਾਸਫੀਜ਼ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਜਿਹਨੂੰ ਡਿਊਐਲਿਟੀ ਕਿਹਾ ਜਾਂਦਾ ਹੈ ਜਾਂ ਦੋ ਹੋਣ ਦੇ ਮੁਤਾਬਕ ਇਹ ਸੀ ਕਿ ਰੱਬ ਤਾਂ ਸੱਚ ਹੈ, ਲੇਕਿਨ ਜਿਹੜੀ ਦੁਨੀਆ ਹੈ ਜਿਸ ਨੂੰ ਉਹ ਮਾਇਆ ਦੇ ਨਾਂ ਦੇ ਨਾਲ ਕਹਿ ਕੇ ਇਸ ਨੂੰ ਉਹ ਇਲਿਊਜ਼ਨ ਕਹਿੰਦੇ ਸੀ, ਮਿੱਥਿਆ ਕਹਿੰਦੇ ਸੀ, ਝੂਠ ਕਹਿੰਦੇ ਸੀ। ਔਰ ਇਸ ਮਾਇਆ ਨੂੰ ਜਿਹੜਾ ਹੈ ਉਸ ਤੋਂ ਦੌੜਨ ਦੇ ਲਈ ਫਿਰ ਜੋ ਸੰਨਿਆਸ ਦਾ ਰਸਤਾ, ਜੋ ਉਹਨਾਂ ਦਾ ਭਿੱਖਿਆ ਮੰਗਣ ਦਾ ਰਸਤਾ, ਦੁਨੀਆ ਨਾਲੋਂ ਕੱਟ ਜਾਣਾ, ਗ੍ਰਸਤੀ ਨਾ ਹੋਣਾ, ਔਰ ਉਸ ਮਾਇਆ ਰੂਪ ਦੇ ਵਿੱਚ ਹੀ ਫਿਰ ਔਰਤ ਨੂੰ ਮਾਇਆ ਦਾ ਰੂਪ ਗਰਦਾਨ ਕੇ ਉਹਨੂੰ ਵੀ ਘਟੀਆ ਮੰਨਿਆ ਜਾਂਦਾ ਸੀ। ਔਰ ਸਰੀਰ ਜਿਹੜਾ ਰੱਬ ਨੇ ਇੱਕ ਖੂਬਸੂਰਤ ਵਜੂਦ ਬਣਾਇਆ ਹੈ ਉਸ ਨੂੰ ਵੀ ਸਵਾਹ ਸਿਰ ਦੇ ਉੱਤੇ ਔਰ ਸਾਰੇ ਪਿੰਡੇ 'ਤੇ ਮਲ ਕੇ ਆਪਣੇ ਆਪ ਨੂੰ ਕਰੂਪ ਕਰਕੇ ਇਹ ਮਾਇਆ ਤੋਂ ਦੂਰ ਜਾਣ ਦਾ ਜਿਹੜਾ ਉਹਨਾਂ ਦਾ ਸਿਧਾਂਤ ਜਾਂ ਸੰਕਲਪ ਸੀ। ਪਰ ਗੁਰੂ ਨਾਨਕ ਸਾਹਿਬ ਦਾ ਥਾਟ ਜਿੱਥੇ ਸੱਚ ਰੱਬ ਨੂੰ ਰੱਖ ਕੇ ਸੈਂਟਰ ਦੇ ਵਿੱਚ ਉਸ ਸੱਚ ਦੇ ਕਿਲੇ ਦਾ ਜਿਹੜਾ ਉਹ ਤਾਮੀਰ ਸੀ, ਉੱਥੇ ਨਾਲ ਉਹਦੀ ਬਣਾਈ ਹੋਈ ਇਹ ਧਰਤੀ, ਕਾਇਨਾਤ, ਹਿਊਮਨ ਐਂਟੀਟੀ ਵੀ ਆਪ ਸਤ ਕੀਆ ਸਭ ਸਤ ਤਿਸ ਸਤ ਤੇ ਸਗਲੀ ਉਤਪਤ, ਕਿ ਇਹ ਆਪ ਵੀ ਸੱਚ ਹੈ। ਜੇ ਰੱਬ ਸੱਚ ਹੈ ਤੇ ਸੱਚੇ ਰੱਬ ਦੀ ਬਣਾਈ ਹੋਈ ਚੀਜ਼ ਕੂੜ ਕਿਵੇਂ ਹੋ ਸਕਦੀ ਹੈ, ਮਿੱਥਿਆ ਕਿਵੇਂ ਹੋ ਸਕਦੀ ਹੈ। ਔਰ ਰਾਦਰ ਇਸ ਨੂੰ ਜਦੋਂ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਕਿਵੇਂ ਐਕਸਪਲਿਸਿਟਲੀ ਗੁਰੂ ਸਾਹਿਬ ਨੇ ਫਰਮਾਇਆ ਕਿ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ, ਕਿ ਉਹ ਆਪ ਰੱਬ ਸੱਚ ਹੈ ਔਰ ਉਸ ਦੀ ਇਹ ਸਾਰੀ ਕ੍ਰੀਏਸ਼ਨ ਵੀ ਸੱਚ ਰੂਪ 'ਚ ਹੈ, ਉਹ ਸੱਚ ਹੈ। ਔਰ ਇਸ ਗੱਲ ਨੂੰ ਕਿ ਇਸ ਧਰਤੀ ਦੇ ਉੱਤੇ, ਇਸ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਪਸਾਰਾ ਉਸ ਰੱਬ ਨੇ ਪਸਾਰਿਆ, ਉਸ ਦੇ ਵਿੱਚ ਉਹ ਆਪ ਬੈਠਾ ਹੋਇਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਹੁਣ ਜਦੋਂ ਇਹ ਸਥਾਪਿਤ ਹੋ ਜਾਂਦੇ ਨੇ ਨੇਮ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤੇ, ਫਿਰ ਸਿੱਖ ਦੇ ਲਈ ਔਰ ਫਾਈਨਲ ਜਿਹੜਾ ਉਸ ਦਾ ਰੂਪ ਖਾਲਸਾ ਪੰਥ ਰੂਪ ਦੇ ਵਿੱਚ ਜਿਸ ਥਾਟ ਨੂੰ ਫਿਰ 230 ਵਰੇ 1469 ਈਸਵੀ ਦੇ ਵਿੱਚ
ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਔਰ 1666 ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਔਰ ਜਦੋਂ ਲਗਭਗ ਉਹ 33 ਵਰੇ ਦੀ ਜਿਹੜੀ ਹੈ ਉਹ ਉਮਰ ਦੇ ਨੇ, ਤੇ ਉਦੋਂ 1699 ਈਸਵੀ ਦੀ ਵਿਸਾਖੀ ਨੂੰ ਸ਼ਿਵਾਲਕ ਪਹਾੜੀਆਂ ਦੀ ਓਟ ਦੇ ਵਿੱਚ ਅਨੰਦਪੁਰ ਸਾਹਿਬ ਦੀ ਸਰਜ਼ਮੀਨ ਤੇ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਹੜਾ ਮੁਕਾਮ ਹੈ, ਜਿਹੜਾ ਸਾਡਾ ਤਖਤ ਹੈ, ਉਸ ਤੇ ਫਿਰ 80,000 ਦੇ ਇਕੱਠ 'ਚ ਜਿਹੜਾ ਤਲਵਾਰ ਦੀ ਧਾਰ ਤੋਂ ਉਹ ਪਰਖ ਹੁੰਦੀ ਹੈ। ਜਿਹੜਾ 5 ਉਹ ਰੂਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣੇ ਗਲ ਨਾਲ ਲਾ ਕੇ ਪਿਆਰੇ ਲਕਬ ਦੇ ਨਾਲ ਜਿਹੜਾ ਹੈ ਉਹ ਸੰਬੋਧਨ ਕਰਦੇ ਨੇ, ਉਹ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਔਰ ਜਿਹੜੀ ਫਿਰ ਤਬਦੀਲੀ ਉਸ ਸਾਰੇ ਖਿੱਤੇ ਦੇ ਵਿੱਚ ਹੁੰਦੀ ਹੈ। ਔਰ ਇਹ ਰੈਵੋਲੂਸ਼ਨ ਜਿਹੜਾ ਸਿੱਖ ਰੈਵੋਲੂਸ਼ਨ, ਸਿੱਖ ਕ੍ਰਾਂਤੀ, ਸਿੱਖ ਤਬਦੀਲੀ, ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ 1469 ਦੇ ਵਿੱਚ, 1699 'ਚ 230 ਵਰੇ ਬਾਅਦ ਇਹ ਸਫ਼ਰ ਮੁਕੰਮਲ ਹੁੰਦਾ ਹੈ। ਔਰ ਖਾਲਸਾ ਰੂਪ ਦੇ ਵਿੱਚ ਇਹ ਥਾਟ, ਜਿਸ ਦੇ ਵਿੱਚ ਫਿਰ 10ਵੇਂ ਪਾਤਸ਼ਾਹ ਜਦੋਂ 5 ਪਿਆਰਿਆਂ ਤੋਂ ਖੁਦ ਅੰਮ੍ਰਿਤ ਦੀ ਦਾਤ ਲੈਂਦੇ ਨੇ, ਔਰ ਇਹ ਫਾਈਨਲ ਅਥਾਰਟੀ ਖਾਲਸਾ ਪੰਥ ਦੇ ਵਿੱਚ 1708 ਈਸਵੀ ਜਦੋਂ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਦੀ ਗੱਲ ਕਰਦੇ, ਤੇ ਫਿਰ ਖਾਲਸੇ ਦੇ ਵਿੱਚ ਜਦੋਂ ਗੁਰੂ ਸਾਹਿਬ ਇਹ ਫਰਮਾਉਂਦੇ ਨੇ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਕਿ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਦੇ ਵਿੱਚ ਓਤ ਪਰੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਵਸਦਾ। 10ਵੇਂ ਪਾਤਸ਼ਾਹ ਦਾ ਜੀਵਨ ਜਿੱਥੇ ਕ੍ਰਿਸ਼ਮਾਈ ਹੈ, ਜਿੱਥੇ ਕੈਰਿਜ਼ਮੈਟਿਕ ਹੈ, ਉੱਥੇ ਲਗਭਗ 42 ਸਾਲ ਉਹਨਾਂ ਦੀ, ਜਿਹਨੂੰ ਅਸੀਂ ਦੁਨਿਆਵੀ ਨਜ਼ਰਾਂ ਦੇ ਨਾਲ ਹਯਾਤੀ ਕਹਿੰਦੇ ਹਾਂ, ਗੁਰੂ ਜੋਤ ਤਾਂ ਹਮੇਸ਼ਾ ਹੀ ਉਹਨਾਂ ਦਾ ਇੱਕ ਸਫ਼ਰ ਹੁੰਦਾ। ਉਹ ਜੋਤ ਦੇ ਵਿੱਚ ਮੁਕੰਮਲ ਹੁੰਦੀ ਹੈ, ਹਮੇਸ਼ਾ ਹਾਜ਼ਰ ਨਾਜ਼ਰ ਹੁੰਦੇ ਨੇ, ਉਹ ਕਿਤੇ ਜਾਂਦੇ ਨਹੀਂ। ਪਰ ਦੁਨਿਆਵੀ ਤੌਰ ਦੇ ਉੱਤੇ ਜੇ ਅਸੀਂ 10ਵੇਂ ਪਾਤਸ਼ਾਹ ਦੇ ਜੀਵਨ ਨੂੰ ਦੇਖਦੇ ਹਾਂ ਤੇ ਫਿਰ ਉਹ ਚੈਲੰਜਸ ਨਾਲ ਭਰਿਆ ਹੋਇਆ ਹੈ। ਪਰ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ 'ਚੋਂ ਕਿਵੇਂ ਹਰ ਉਹ ਆਸਪੈਕਟ ਜਿਹੜਾ ਅੱਜ ਜਦੋਂ ਅਸੀਂ ਦੇਖਦੇ ਹਾਂ, ਔਰ ਪਿਛਲੇ ਦਸੰਬਰ ਦਾ ਪੰਦਰਵਾੜਾ ਸੀ, ਸ਼ਹੀਦੀ ਪੰਦਰਵਾੜਾ ਨੂੰ ਯਾਦ ਕੀਤਾ ਸਾਹਿਬਜ਼ਾਦਿਆਂ ਦੀ, 4 ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਜੰਗ ਦੇ ਮੈਦਾਨ 'ਚ, ਚਮਕੌਰ ਦੀ ਗੜੀ 'ਚ ਕਿਵੇਂ ਆਪਣੇ ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜੂਝਦੇ ਹੋਏ ਦੇਖਣਾ ਤੇ ਖੁਸ਼ੀ ਦੇ ਵਿੱਚ ਜੈਕਾਰਾ ਛੱਡਣਾ। ਜਦੋਂ 9 ਵਰੇ ਦੀ ਉਮਰ ਹੈ ਤੇ ਕਿਵੇਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਜਿਸ ਨੂੰ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਧਰਮ ਦੀ ਚਾਦਰ ਬਣੇ, ਦੁਨੀਆ ਦੇ ਵਿੱਚ ਆਪਣਾ ਫਰੀडम ਜਿਹੜੀ ਧਾਰਮਿਕ ਆਜ਼ਾਦੀ ਦੀ, ਮਜ਼ਹਬੀ ਆਜ਼ਾਦੀ ਦੀ, ਉਸ ਦੇ ਉਹ ਸ਼ਹੀਦ ਨੇ, ਅਲੋਕਾਰ ਸ਼ਹਾਦਤ ਹੈ। ਔਰ ਉਸ ਦੇ ਵਿੱਚ ਅਸੀਂ ਉਹ ਹਮੇਸ਼ਾ ਹੀ ਉਹ ਲਫ਼ਜ਼ ਜਿਹੜੇ 9 ਵਰੇ ਦੀ ਉਮਰ ਦੇ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਬਾਲਾ ਪ੍ਰੀਤਮ ਨੇ, ਉਦੋਂ ਗੋਬਿੰਦ ਰਾਏ ਦੇ ਰੂਪ 'ਚ ਨੇ, ਉਹ ਆਪਣੇ ਪਿਤਾ ਨੂੰ ਕਹਿੰਦੇ ਨੇ। ਉਸ ਤੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਉਹ ਚੈਲੰਜ ਜਦੋਂ ਸਿੱਧੀ ਟੱਕਰ ਦਿੱਲੀ ਦੀ ਹਕੂਮਤ ਨਾਲ ਹੁੰਦੀ ਹੈ, ਫਿਰ ਅਸੀਂ 22 ਤਾਰ ਦੇ ਪਹਾੜੀ ਰਾਜੇ, 22 ਰਾਜਿਆਂ ਦੀ ਜਿਹੜੀ ਹੈ ਉਹ ਦੁਸ਼ਮਣੀ ਭਰੀ ਪਹੁੰਚ ਦੇਖਦੇ ਹਾਂ। ਉਹਨਾਂ ਦੇ ਜੀਵਨ ਦਾ ਪਹਿਲਾ ਜੰਗ ਜਦੋਂ ਉਹ ਲਗਭਗ 19 ਸਾਲ ਦੀ ਉਮਰ 'ਤੇ ਨੇ, ਭੰਗਾਣੀ ਦੇ ਜੰਗ ਦੇ ਵਿੱਚ ਲਗਭਗ 13-14 ਜੰਗਾਂ ਆਪਣੀ ਜੀਵਨ ਦੇ ਵਿੱਚ ਉਹ ਲੜਦੇ ਨੇ, ਔਰ ਕਿਸ ਸਪਿਰਿਟ ਦੇ ਨਾਲ। ਤੇ ਜੇ ਉਹਨਾਂ ਦਾ ਅਸੀਂ 52 ਕਵੀ ਪੌਂਟਾ ਸਾਹਿਬ ਦੀ ਧਰਤੀ ਤੇ, ਔਰ ਉਹਨਾਂ ਦੀ ਬਾਣੀ ਜਦੋਂ ਅਸੀਂ ਅੱਜ ਵੀ ਪੜ੍ਹਦੇ ਹਾਂ, ਉਸ ਨੂੰ ਅਸੀਂ ਗਾਇਨ ਕਰਦੇ ਹਾਂ, ਤੇ ਉਹ ਸਿਖਰਾਂ ਛੂਹੀਆਂ ਹੋਈਆਂ ਨੇ, ਜਿਹਨੂੰ ਅਸੀਂ ਲਿਟਰੇਚਰ ਦੀ ਦੁਨੀਆ ਦੀ ਕਹਿੰਦੇ ਹਾਂ। ਤੇ ਉਹਨਾਂ ਦਾ ਸ਼ਾਕਾਰ ਜਦੋਂ ਅਸੀਂ ਜ਼ਫਰਨਾਮੇ ਦੀ ਗੱਲ ਕਰਦੇ ਕਿ ਇੱਕ ਪਾਸੇ ਚੈਲੰਜ ਹੈ, ਇੱਕ ਪਾਸੇ ਸਰਬੰਸ ਕੁਰਬਾਨ ਕਰ ਦਿੱਤਾ ਹੈ, ਪਰ ਜਿਹੜੀ ਉਹਨਾਂ ਦੀ ਸਪਿਰਿਟ ਹੈ ਕਿ ਕਿਵੇਂ ਜਦੋਂ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਕਿ ਭਾਈ
ਤੂੰ ਬੜਾ ਖੁਸ਼ ਹੋਏਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਮੇਰਾ ਅਨੰਦਪੁਰ ਉਜਾੜ ਦਿੱਤਾ, ਪਰ ਮੇਰਾ ਖਾਲਸਾ ਜਿਹੜਾ ਕਿ ਕੁੰਡਲੀਦਾਰ ਜਿਹੜਾ ਹੈ ਉਹ ਭੁਜੰਗੀ ਹੈ, ਉਹ ਜਿਉਂਦਾ ਹੈ। ਔਰ ਇਹ ਕਿ ਜਿਹੜਾ ਹੁਮਾ ਪੰਛੀ ਦੇ ਸਾਏ ਥੱਲੇ ਆ ਜਾਏ ਉਸ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ। ਮੇਰੇ ਤੇ ਰੱਬ ਦੀ ਰਹਿਮਤ ਹੈ ਔਰ ਮੇਰਾ ਤੋਂ ਕੁਛ ਨਹੀਂ ਵਿਗਾੜ ਸਕਦਾ। ਹੁਣ ਜਦੋਂ ਅਸੀਂ ਉਸ ਸਾਰੇ ਹਿੱਸੇ ਨੂੰ ਦੇਖਦੇ ਤੇ ਫਿਰ ਜਦੋਂ ਹਰ ਸਿੱਖ ਆਪਣੀ ਜ਼ਿੰਦਗੀ ਦੇ ਵਿੱਚ ਆਏ ਮਾੜੇ ਮੋਟੇ ਚੈਲੰਜਸ ਨੂੰ ਦੇਖਦਾ ਤੇ ਉਹਨੂੰ ਲੱਗਦਾ ਹੈ ਕਿ ਬਈ ਮੈਂ ਤਾਂ ਉਸ ਗੁਰੂ ਦਾ ਸਿੱਖ ਹਾਂ ਜਿਸ ਗੁਰੂ ਨੇ ਸਰਬੰਸ ਕੁਰਬਾਨ ਕੀਤਾ, ਜਿਸ ਗੁਰੂ ਨੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਿਆਂ ਦੁਸ਼ਮਣ ਨੂੰ ਵੰਗਾਰਿਆ, ਪਰ ਇਸ ਦੇ ਬਾਵਜੂਦ ਕਿਸੇ ਪ੍ਰਤੀ ਵੈਰ ਭਾਵ ਨਹੀਂ ਰੱਖਿਆ। ਉਹਨਾਂ ਦੇ ਹਰ ਤੀਰ ਦੇ ਨਾਲ 1.25 ਤੋਲਾ ਸੋਨਾ ਲੱਗਾ ਹੁੰਦਾ ਸੀ, ਇਹ ਮੈਸੇਜ ਦੇਣ ਦੇ ਲਈ ਕਿ ਜਿਹੜਾ ਇਸ ਤੀਰ ਦੇ ਨਾਲ ਮਰੇਗਾ ਉਸ ਦੇ ਕਫਨ ਦਫਨ ਦਾ ਪ੍ਰਬੰਧ ਔਰ ਜਿਹੜਾ ਜ਼ਖਮੀ ਹੋਏ ਉਸ ਦੇ ਇਲਾਜ ਦਾ ਪ੍ਰਬੰਧ। ਜਿਸ ਗੁਰੂ ਕਲਗੀਧਰ ਦੀ ਅਨੰਦਪੁਰ ਦੀ ਨਗਰੀ 'ਚ ਭਾਈ ਕਨਈਆ ਵਰਗੇ ਉਹ ਜਿਹੜੇ ਸੇਵਾਦਾਰ ਨੇ, ਜਿਹੜੇ ਦੁਸ਼ਮਣ ਤੇ ਸੱਜਣ ਸਭ ਨੂੰ ਪਾਣੀ ਪਿਆਉਂਦੇ ਨੇ, ਤੇ ਜੇ ਸ਼ਿਕਾਇਤ ਹੁੰਦੀ ਹੈ ਤੇ ਉਹਨਾਂ ਨੂੰ ਇੱਕ ਮਲਮ ਦੀ ਡੱਬੀ ਦੇ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਾਹਿਬ ਜਿੱਥੇ ਤੁਸੀਂ ਜਲ ਛਕਾਉਂਦੇ ਹੋ ਉੱਥੇ ਇਹ ਜ਼ਖਮੀਆਂ ਦੇ ਉੱਤੇ ਮਲਮ ਵੀ ਲਾਇਆ ਕਰੋ। ਉਹ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੂੰ ਜਦੋਂ ਭਾਈ ਨੰਦ ਲਾਲ ਜਿਹੜੇ ਵੱਡੇ ਵਿਦਵਾਨ ਨੇ ਫਾਰਸੀ ਦੇ, ਗਜ਼ਨੀ ਦੇ ਵਿੱਚ ਪੈਦਾ ਹੋਏ, ਅਸੀਂ ਉਹਨਾਂ ਦਾ ਜ਼ਿੰਦਗੀ ਨਾਮਾ ਬੰਦਗੀ ਨਾਮਾ ਦੇਖਦੇ ਹਾਂ ਤਾਂ ਉਹਨਾਂ ਦੀ ਜਦੋਂ ਕਲਮ ਚੱਲਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਸਿਫਤਾਂ ਦੇ ਵਿੱਚ, ਤੇ ਫਿਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹੁਣ ਉਹ ਇੰਨਾ ਲੰਮਾ ਹੈ ਕਿ ਉਹ ਜਿੰਨੀਆਂ ਵੀ ਸਿਫਤਾਂ ਇਨਸਾਨੀ ਸੁਭਾਅ ਦੇਖ ਸਕਦਾ ਹੈ ਜਿਹੜੀਆਂ ਕਿ ਰੱਬ ਦੀਆਂ ਸਿਫਤਾਂ ਨੇ, ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਵਿੱਚ ਜ਼ਲਵਾਗਰ ਹੁੰਦੀਆਂ ਨੇ। ਔਰ ਜਿਹੜਾ ਕ੍ਰਿਸ਼ਮਾ ਉਹਨਾਂ ਨੇ, ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ 23 ਪੋਹ ਦਾ ਦਿਨ ਹੈ ਔਰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਜਿਹੜਾ 2003 ਚ ਪੰਥ ਨੇ ਪ੍ਰਵਾਨਿਤ ਕੀਤਾ, ਇਹ ਵੱਖਰੀ ਗੱਲ ਹੈ ਕਿ ਹਿੰਦੂਤਵੀ ਤਾਕਤਾਂ ਦੇ ਪ੍ਰਭਾਵ ਥੱਲੇ ਉਸ ਦਾ ਕਿਵੇਂ ਹਿੰਦੂਕਰਨ ਹੋਇਆ, ਉਸ ਦੇ ਵਿੱਚ ਅਮੈਂਡਮੈਂਟਸ ਦੇ ਨਾਂ ਥੱਲੇ। ਔਰ ਇਹੀ ਕਾਰਨ ਹੈ ਕਿ ਹੁਣ ਤਰੀਕਾਂ, ਜੇ ਅਸੀਂ 2022 ਚ ਗੱਲ ਕਰੀਏ ਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਦਾ ਦਿਨ ਜਿਹੜਾ ਕਿ 23 ਪੋਹ ਦਾ ਦਿਨ ਸੀ, ਉਹ ਦਿਨ ਹੈ। ਲੇਕਿਨ ਜਿਹੜਾ ਬਿਕਰਮੀ ਕੈਲੰਡਰ ਮੁਤਾਬਕ 9 ਜਨਵਰੀ ਨੂੰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੋਏਗਾ ਔਰ ਫਿਰ 2022 ਦੇ ਵਿੱਚ 29 ਦਸੰਬਰ ਨੂੰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹੋਏਗਾ। ਤੇ 2023 ਦੇ ਵਿੱਚ ਕੋਈ ਦਿਨ ਐਸਾ ਨਹੀਂ ਹੋਏਗਾ ਜਿੱਦਣ ਉਹਨਾਂ ਦਾ ਪ੍ਰਕਾਸ਼ ਹੋਏ। ਸੋ ਇਹ ਹੁਣ ਜਦੋਂ ਅਸੀਂ ਆਪਣੀ ਆਈਡੈਂਟਿਟੀ ਦੀ, ਆਪਣੇ ਰਾਜ ਭਾਗ ਦੀ ਲੜਾਈ ਲੜ ਰਹੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਕਿਵੇਂ ਹਿੰਦੂਤਵੀ ਤਾਕਤਾਂ ਨੇ ਦਬਾਅ ਬਣਾਇਆ ਆਪਣੇ ਵਿਚਲੇ ਉਹਨਾਂ ਲੋਕਾਂ ਰਾਹੀਂ ਜਿਨ੍ਹਾਂ 'ਚ ਇੱਕ ਤਬਕਾ ਵਿਕਿਆ ਹੋਇਆ, ਪਰ ਇੱਕ ਤਬਕਾ ਉਹ ਜਿਹੜਾ ਅਣਜਾਣੇ ਦੇ ਵਿੱਚ ਸਿਰਫ ਤੇ ਸਿਰਫ ਰਵਾਇਤ ਜਾਂ ਪਰੰਪਰਾ ਜਾਂ ਪੁਰਾਤਨਤਾ ਇਹਨਾਂ ਲਫ਼ਜ਼ਾਂ ਦੀ ਆੜ ਥੱਲੇ ਉਹਨਾਂ ਨੂੰ ਕੋਈ ਵੀ ਤਬਦੀਲੀ ਜਿਹੜੀ ਹੈ ਉਹ ਜਿਹੜੀ ਹੈ ਗਵਾਰਾ ਨਹੀਂ ਹੁੰਦੀ। ਉਸ ਦਾ ਨਤੀਜਾ ਕਿ ਅਸੀਂ ਇਸ ਮੁੱਦੇ ਦੇ ਉੱਤੇ ਵੀ ਇੱਕ ਕੰਸੈਂਸਸ ਨਹੀਂ ਬਣਾ ਸਕੇ। ਪਰ ਅਸੀਂ ਇਹ ਗੱਲ TV 84 ਦੇ ਮੁੱਢਲੇ ਦਿਨਾਂ ਦੇ ਵਿੱਚ ਦਸੰਬਰ 2012 ਚ ਇਸ ਨੂੰ ਅਸੀਂ ਸਪਸ਼ਟ ਕੀਤਾ ਸੀ ਕਿ ਅਸੀਂ ਜਿਹੜੇ ਦਿਨ ਨੇ ਸਾਰੇ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਹੀ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕਰਾਂਗੇ ਔਰ ਜਿਹੜੇ ਧਾਰਮਿਕ ਮੁੱਦਿਆਂ ਦੇ ਉੱਤੇ ਸਵਾਲ ਨੇ ਉਹ ਸਿੱਖ ਰਹਿਤ ਮਰਿਆਦਾ ਪੰਥ ਪ੍ਰਵਾਨਿਤ ਉਸ ਦੇ ਥੱਲੇ ਹੀ ਕਰਾਂਗੇ। ਸੋ ਅਸੀਂ ਇਹ ਨਹੀਂ ਹੈ, ਅਸੀਂ ਬੇਮਤਲਬ ਕਿਸੇ ਡਿਬੇਟ ਦੇ ਵਿੱਚ ਵੀ ਨਹੀਂ ਜਾਣਾ ਚਾਹੁੰਦੇ। ਅਸੀਂ ਸਿੱਖ ਸੰਗਤਾਂ ਜਦੋਂ ਵੀ ਗੁਰੂ ਦੀ ਯਾਦ ਤੁਸੀਂ ਜਿੱਦਣ ਵੀ ਕਰੋ ਉਸ ਦਿਨ ਤੁਹਾਡਾ ਉਹੀ ਹਰ ਦਿਨ ਹਰ ਪਲ ਜਿਹੜਾ ਹੈ ਉਹ ਸਫਲਾ ਹੁੰਦਾ। ਔਰ ਅਸੀਂ ਇਹ ਸਮਝਦੇ ਹਾਂ ਕਿ ਬਈ ਸੰਗਤਾਂ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਹਰਲੇ ਮੁਲਕਾਂ ਦੀਆਂ ਬਹੁਤ ਸਾਰੇ ਗੁਰਦੁਆਰਾ ਕਮੇਟੀਆਂ 5 ਜਨਵਰੀ ਨੂੰ ਕਰ ਰਹੀਆਂ ਨੇ, ਲੇਕਿਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਉੱਤੇ ਕੰਟਰੋਲ ਹੈ
ਔਰ ਦਰਬਾਰ ਸਾਹਿਬ ਔਰ ਦੂਸਰੇ ਤੇ ਉਹ 9 ਜਨਵਰੀ ਨੂੰ ਮਨਾਇਆ ਜਾਣਾ। ਸੋ ਉਹਦੇ ਮੁਤਾਬਕ ਜਿਹੜਾ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਉਹ ਉਸ ਦਿਨ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਉਹਨਾਂ ਦੀਆਂ ਟੀਚਿੰਗਸ ਔਰ ਖਾਲਸੇ ਦੇ ਰੂਪ ਦੇ ਵਿੱਚ ਜਿਸ ਨੂੰ ਜਿਵੇਂ ਤੁਸੀਂ ਕਿਹਾ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਪੰਜ ਕਕਾਰੀ ਰੂਪ ਦੇ ਵਿੱਚ ਖਾਲਸਾ ਜਿਸ ਦੇ ਜ਼ਿੰਮੇ ਇਹ ਫਰਜ਼ ਲਾਇਆ ਕਿ ਉਹ ਪ੍ਰੋਟੈਕਟਰ ਹੈ ਨਿਰਧਨ ਦਾ, ਬਿਲਕੁਲ ਗਰੀਬ ਦਾ, ਉਹ ਸਮਾਜ ਸਿਰਜਣਾ, ਉਹ ਦੇਸ਼ ਕਾਲ ਦੀ ਘਾੜਨਾ ਜਿੱਥੇ ਦੇਗ ਤੇਗ ਜਗ ਮੈਂ ਦਉ ਚਲੇ, ਜਿੱਥੇ ਕੋਈ ਭੁੱਖਾ ਨਾ ਸੋਵੇ, ਜਿੱਥੇ ਹਰ ਇੱਕ ਦੀਆਂ ਜਿਹੜੀਆਂ ਨੇ ਪਰਸੂਟ ਆਫ ਹੈਪੀਨੈਸ ਹੋਏ। ਪਰ ਨਾਲ ਦੀ ਨਾਲ ਖਾਲਸੇ ਦੇ ਗਾਤਰੇ ਕਿਰਪਾਨ ਹੈ, ਤੇਗ ਹੈ, ਜਿਹੜੀ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜ਼ਾਲਮ ਨੂੰ ਵੰਗਾਰਨਾ। ਔਰ ਇਹਨਾਂ ਲਗਭਗ 3.5 ਸਦੀਆਂ ਦਾ ਇਤਿਹਾਸ, ਜਦੋਂ ਅਸੀਂ 356 ਸਾਲ ਪਹਿਲਾਂ ਦੀ ਗੱਲ ਕਰ ਰਹੇ ਤਾਂ ਇਹਨਾਂ 3.5 ਸਦੀਆਂ ਦੇ ਵਿੱਚ ਮੁਗਲ ਸਾਮਰਾਜ, ਦਰਾ ਖੈਬਰ ਪਾਰ ਦੇ ਹਮਲਾਵਰ ਔਰ ਅੰਗਰੇਜ਼ੀ ਸਾਮਰਾਜ ਔਰ ਪਿਛਲੇ 75 ਸਾਲ ਲਗਭਗ ਉਹ ਭਾਵੇਂ ਕਾਂਗਰਸ ਦਾ ਸੈਕੂਲਰ ਲਬਾਦੇਵਾੜਾ ਜ਼ਾਲਮਾਨਾ ਰਾਜ ਹੋਏ ਜਾਂ ਪਿਛਲੇ 36-37 ਸਾਲ ਤੋਂ ਦਿੱਲੀ ਦੇ ਵਿੱਚ ਨਿੱਧਰੇ ਤੌਰ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਇੱਕ ਤੋਂ ਬਾਅਦ ਇੱਕ ਹਕੂਮਤ, ਟੋਟਲ ਵਾਰ ਸਿੱਖਾਂ ਦੇ ਖਿਲਾਫ ਡਿਕਲੇਅਰ ਕਰਨ ਵਾਲੀ, ਔਰ ਅੱਜ ਹਿੰਦੂਤਵੀ ਹਾਕਮ। ਔਰ ਇਹੀ ਛਲਾਵਾ ਜਿਹੜਾ ਮੋਦੀ ਸਰਕਾਰ ਦੇ ਰੂਪ 'ਚ ਹੈ, ਸ਼ਾਇਦ ਉਹਨਾਂ ਨੇ ਸਮਝਿਆ ਸੀ ਕਿ ਪੰਜਾਬ ਦੇ ਵਿੱਚ ਉਹ ਇੱਕ ਵੱਡੀ ਡਿਸੈਪਸ਼ਨ, 5 ਜਨਵਰੀ ਦਾ ਦਿਨ ਹੀ ਮੋਦੀ ਨੇ ਜਿਹੜਾ ਪੰਜਾਬ ਆਉਣ ਦਾ ਚੁਣਿਆ। ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਰੈਲੀ ਰੱਖੀ ਗਈ ਸੀ, 70,000 ਤੋਂ 1 ਲੱਖ ਤੱਕ ਕੁਰਸੀਆਂ ਡਾਈਆਂ ਗਈਆਂ ਸੀ। ਅਸੀਂ ਅਗਲੇ ਸੈਗਮੈਂਟਸ ਦੇ ਵਿੱਚ ਗੱਲ ਕਰਾਂਗੇ ਕਿ 5 ਜਨਵਰੀ ਦੇ ਦਿਨ ਹੀ ਖਾਲਸਾ ਪੰਥ ਦੇ ਪਿਤਾ, ਦਸ਼ਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹੀ ਜੋ ਖਾਲਸਾ ਪੰਥ ਨੇ ਪੰਜਾਬ ਦੀ ਗੈਰਤਮੰਦ ਧਰਤੀ ਦੇ ਪੁੱਤਰਾਂ ਧੀਆਂ ਨੇ ਜੋ ਮੈਸੇਜ ਹਿੰਦੂ ਤਵੀਆਂ ਨੂੰ ਦਿੱਤਾ, ਉਸ ਦੀ ਕਸਕ, ਉਸ ਦੀ ਪੀੜ ਉਹ ਇਹਨਾਂ ਨੂੰ ਸਦੀਆਂ ਤੱਕ ਯਾਦ ਰਹੇਗੀ। ਲੇਕਿਨ ਅਸੀਂ ਇਸ ਦਿਨ, ਮੁਬਾਰਕ ਦਿਨ ਦੇ ਮੌਕੇ ਸਾਨੂੰ 2-3 ਦਿਨ ਪਹਿਲਾਂ ਹੀ ਪਾਕਿਸਤਾਨ ਤੋਂ ਸਾਡੇ ਵੀਰ ਨੇ ਮੀਰੀ ਵੜੈਚ, ਮਾਨ ਚੱਠਾ, ਔਰ ਉਹਨਾਂ ਨੇ ਇੱਕ ਵੀਡੀਓ ਸੌਂਗ ਜਿਹੜਾ ਉਹਨਾਂ ਨੇ ਸਾਨੂੰ ਆਥੋਰਾਈਜ਼ ਕੀਤਾ ਕਿ ਅਸੀਂ TV 84 ਤੇ ਉਸ ਨੂੰ ਚਲਾਈਏ। ਉਹਨਾਂ ਨੇ ਹਾਲਾਂਕਿ YouTube ਤੇ ਖੁਦ ਵੀ ਅਪਲੋਡ ਕੀਤਾ ਇਹਨਾਂ ਦਿਨਾਂ 'ਚ, ਔਰ ਉਸ ਦਾ ਨਾਮ ਉਹਨਾਂ ਨੇ ਧਰਮ ਪੰਜਾਬ ਇਸ ਸੌਂਗ ਦਾ ਰੱਖਿਆ। ਔਰ ਕਿਸਾਨ ਸੰਘਰਸ਼ ਦੇ ਚੱਲਦਿਆਂ ਵੀ ਇਹਨਾਂ ਵੀਰਾਂ ਨੇ ਮੀਰੀ ਵੜੈਚ ਔਰ ਜਿਹੜੇ ਨੇ ਮਾਨ ਚੱਠਾ ਉਹਨਾਂ ਦੇ ਸੌਂਗ ਬੜੇ ਪਪੂਲਰ ਹੋਏ ਸੀ। ਅਸੀਂ ਵੀ ਆਪਣੇ ਪ੍ਰੋਗਰਾਮ ਚਲਾਏ ਸੀ। ਔਰ ਇਸ ਦੇ ਡਾਇਰੈਕਟਰ ਨੇ ਖਾਲਿਦ ਹੁਸੈਨ ਬਾਠ। ਔਰ ਇਹ ਜਿੱਥੇ ਇਸ ਸਾਰੇ ਕਿਸਾਨ ਲਹਿਰ ਦੇ ਚੱਲਦੇ ਆ, ਜਿਹੜੀ ਇਹ ਲਹਿੰਦੇ ਪੰਜਾਬ ਦੇ ਵਿੱਚ ਇੱਕ ਨਵਾਂ ਖਾਸ ਤੌਰ ਤੇ ਯੰਗਸਟਰਸ, ਇੱਕ ਤਾਂ ਪੁਰਾਣੀ ਜਨਰੇਸ਼ਨ ਹੈ ਜਿਨ੍ਹਾਂ ਨੇ 47 ਦੌਰ ਦੇਖਿਆ, ਜਾਂ ਉਹਨਾਂ 'ਚੋਂ ਕੁਛ ਉਹ ਜਿਹੜੇ 47 ਦੌਰ ਵਾਲਿਆਂ ਦੀ ਅੱਗੋਂ ਆਲ ਔਲਾਦਾਂ ਨੇ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਸਿੱਖਾਂ ਪ੍ਰਤੀ, 47 ਤੋਂ ਪਹਿਲਾਂ ਦੇ ਦੌਰ ਪ੍ਰਤੀ ਉਹਨਾਂ ਦੀਆਂ ਯਾਦਾਂ, ਸਾਂਝਾਂ, ਪੀੜਾਂ ਨੂੰ ਦੇਖਿਆ, ਸੁਣਿਆ, ਉਹ ਵੀ ਸਿੱਖਾਂ ਨਾਲ ਮੁਹੱਬਤ ਕਰਦੇ ਨੇ। ਪਰ ਇਹ 3rd ਜਨਰੇਸ਼ਨ ਜਿਹਨੂੰ ਜੇ ਮੈਂ ਕਹਾਂਗਾ 47 ਤੋਂ ਬਾਅਦ ਦੀ, ਉਹਨਾਂ ਨੇ ਇਸ ਕਿਸਾਨ ਅੰਦੋਲਨ ਦੇ ਦੌਰਾਨ ਖਾਸ ਤੌਰ ਤੇ ਆਪਣੀਆਂ ਜੜ੍ਹਾਂ ਨੂੰ ਵੀ ਲੱਭਿਆ ਔਰ ਉਹਨਾਂ ਨੇ ਦੇਖਿਆ ਕਿ ਭਾਈ ਦੋਵਾਂ ਪੰਜਾਬਾਂ ਦੀਆਂ ਕੀ ਸਾਂਝਾਂ ਨੇ। ਠੀਕ ਹੈ, ਕਈ ਵਾਰੀ ਭਾਵੁਕਤਾ ਜਾਂ ਜਜ਼ਬਾਤਾਂ 'ਚ ਸਾਂਝੇ ਪੰਜਾਬ ਦੀ ਗੱਲ ਹੁੰਦੀ ਹੈ, ਪਰ ਅਸੀਂ ਸਮਝਦੇ ਹਾਂ ਕਿ ਅਸੀਂ ਪ੍ਰੈਕਟੀਕਲੀ ਜਿੱਥੇ ਆਜ਼ਾਦ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਉਸ ਹੋਣ ਦੇ ਲਈ, ਪੰਥ ਦੀ ਹੋਣੀ ਦੇ ਲਈ ਲੜ ਰਹੇ ਹਾਂ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਹੋ ਜਿਹੇ ਸਾਡੇ ਸਬੰਧ ਹੋਣ ਖਾਲਿਸਤਾਨ ਲਿਬਰੇਟ ਹੋਏ ਪਾਕਿਸਤਾਨ ਨਾਲ, ਕਿ ਦੋਵੇਂ ਪੰਜਾਬਾਂ ਦੀ ਸਾਂਝ, ਦੋਵੇਂ ਖਾਲਿਸਤਾਨ ਔਰ ਪਾਕਿਸਤਾਨ ਮੁਲਕਾਂ ਦੇ ਰੂਪ ਦੇ ਵਿੱਚ ਹੋਏ ਬੇਰੋਕ ਟੋਕ, ਇਵੇਂ ਜਿਵੇਂ ਅਮਰੀਕਾ ਔਰ ਕੈਨੇਡਾ ਦੀ ਸਾਂਝ ਹੈ ਬੇਰੋਕ ਟੋਕ, ਅਸੀਂ ਜਾ ਸਕੀਏ, ਉਹ ਆ ਸਕਣ। ਕੋਈ ਇੱਕ ਕੰਡਿਆਲੀ ਤਾਰ ਜਿਹੜੀ ਲਗਭਗ 600 ਕਿਲੋਮੀਟਰ ਇਹਨਾਂ ਨੇ ਲਾਈ ਹੈ, ਜਿਹੜੀ ਜਰਮਨ ਦੀ ਜਿਹੜੀ ਬਰਲਿਨ ਵਾਲ ਜਿਹਨੂੰ ਕਹਿੰਦੇ ਸੀ ਉਸ ਤੋਂ ਵੀ ਵੱਧ ਖਤਰਨਾਕ ਹੈ। ਔਰ ਜਿਵੇਂ
ਇਹ ਹਿੰਦੂਤਵੀ ਨਫ਼ਰਤ ਫੈਲਾਉਂਦੇ ਨੇ। ਇਸ ਵੇਲੇ ਲਹਿੰਦੇ ਪੰਜਾਬ 'ਚ ਵੀ ਔਰ ਚੜ੍ਹਦੇ ਪੰਜਾਬ 'ਚ ਵੀ ਬਹੁਤ ਗੁੱਡਵਿਲ ਹੈ। ਇਹੀ ਕਾਰਨ ਹੈ ਬਹੁਤ ਵਾਰੀ ਜਿਹੜੇ ਪਾਕਿਸਤਾਨ ਦੇ ਪੋਪੂਲਰ ਟਾਕ ਸ਼ੋਜ਼ ਨੇ ਜਾਂ ਉਹਨਾਂ ਦੇ ਸਿੰਗਰ ਜਾਂ ਦੂਜੇ ਨੇ, ਉਹਨਾਂ ਦੇ ਥੱਲੇ ਤੁਸੀਂ ਕਾਮੈਂਟ ਜੇ ਦੇਖੋ ਤੇ ਲਗਭਗ 50% ਦੇ ਕਰੀਬ ਆਪਣਿਆਂ ਦੇ ਹੁੰਦੇ ਨੇ, ਚੜ੍ਹਦੇ ਪੰਜਾਬ ਵਾਲਿਆਂ ਦੇ ਸਿੱਖ ਨਾਵਾਂ ਦੇ ਥੱਲੇ। ਇਵੇਂ ਹੀ ਜੇ ਅਸੀਂ ਆਪਣੇ ਪ੍ਰੋਗਰਾਮ ਦੀ ਗੱਲ ਕਰੀਏ ਤੇ ਸਾਡੇ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਇਸ ਪ੍ਰੋਗਰਾਮ ਨਾਲ ਜੁੜਦੇ ਨੇ। ਇਹ ਇਹਨਾਂ ਵਰਿਆਂ ਦਾ ਕ੍ਰਿਸ਼ਮਾ ਹੈ। ਪਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਇਸ ਧਰਮ ਪੰਜਾਬ ਸੌਂਗ ਨੂੰ ਅਗੇਨ ਮੈਂ ਦੱਸਦੇ ਹਾਂ ਕਿ ਇਸ ਨੂੰ ਮੀਰੀ ਵੜੈਚ ਜੀ ਨੇ ਗਾਇਆ। ਇਸ ਦੇ ਲਿਰਿਕ ਮਾਨ ਚੱਠਾ ਜੀ ਨੇ ਲਿਖੇ ਨੇ ਔਰ ਇਸ ਦੇ ਡਾਇਰੈਕਟਰ ਖਾਲਿਦ ਹੁਸੈਨ ਬਾਟ ਨੇ ਇਸ ਨੂੰ ਚਲਾਇਆ ਜੀ। ਰਾਜ ਸਾਹਿਬ ਚੜਦਾ ਤੇ ਲੈਂਦਾ ਪੰਜਾਬ ਇੱਕ ਓਏ, ਸਾਂਝਿਆ ਪੁਰਾਣੀ ਨਹੀਂ ਪੈਂਦੀ ਫਿੱਕ ਓਏ। ਅੱਡ ਕੀਤਾ ਸਾਨੂੰ ਤੁਸਾਂ ਕਰਕੇ ਸਿਆਸਤਾਂ, ਧਰਤੀ ਵੀ ਸਾਂਝੀ ਸਾਡਾ ਖੂਨ ਇੱਕ ਓਏ। ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ, ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ। ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ, ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ। ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ, ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ। ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ, ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ। ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ, ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ। ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ, ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ। ਇੱਕੀ ਵਿੱਚ ਤਾਰੋਵਾਲ ਜ਼ਿੰਦਾ ਸੀ ਜਲਾਇਆ, ਜੱਲੇ ਵਾਲੇ ਬਾਗ 'ਚ ਬਰੂਦ ਸੀ ਚਲਾਇਆ। ਸ਼ਹੀਦਾਂ ਦਾ ਸੀ ਮੁੱਲ ਜਿਹਨੇ 40 ਵਿੱਚ ਪਾਇਆ, ਰਾਮ ਸਿੰਘ ਜਿਹਨੂੰ ਜੱਗ ਜਾਣਦਾ। 47 ਵੇਲੇ ਪਾਈਆਂ ਵਿੱਚ ਖੂਨ ਸੀ ਕਰਾਇਆ, ਵੱਖ ਕਰਕੇ ਪੰਜਾਬ ਨਾ ਸਕੂਨ ਤੈਨੂੰ ਆਇਆ। ਹਰਮੰਦਰ ਸ਼ਰੀਫ ਤੂੰ 84 ਵਿੱਚ ਢਾਇਆ, 19 ਵਿੱਚ ਕਾਲਾ ਤੂੰ ਕਾਨੂੰਨ ਸੀ ਬਣਾਇਆ। ਧਰਤੀ ਨੂੰ ਸਾਡੇ ਖੂਨ ਨਾਲ ਰੰਗਿਆ, ਮਾਂ ਧਰਤੀ ਨੂੰ ਸਾਡੇ ਖੂਨ ਨਾਲ ਰੰਗਿਆ। ਤੇਰੇ ਇੱਕ ਜ਼ੁਲਮ ਦਾ ਲਵਾਂਗੇ ਹਿਸਾਬ। ਧਰਮ ਪੰਜਾਬ ਮੇਰਾ ਧਰਮ ਪੰਜਾਬ, ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ। ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ। ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ, ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ। ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ। 47 ਵੇਲੇ ਮਾਂ ਇੱਕ ਹੀਰਾ ਜੰਮਿਆ, ਨਾ ਸੀ ਉਹ ਜਿਹਦਾ ਜਰਨੈਲ ਰੱਖਿਆ। 37 ਸਾਲਾਂ 'ਚ ਹੱਕ ਕਰਕੇ ਅਦਾ, ਬਾਬੇ ਨਾਨਕ ਦੇ ਚਰਨਾਂ 'ਚ ਮੱਥਾ ਟੇਕਿਆ। ਬੇਅੰਤ ਸਤਵੰਤ ਮੇਰੇ ਮਾਝੇ ਦੇ ਆਸ਼ੇ, 84 ਵਿੱਚ ਕੀਤਾ ਜਿੰਨਾ ਇੰਦਰ ਲੁੱਟੇ। ਸਾਡੇ ਨਾਲ ਪੰਗਾ ਨਿਰੀ ਮੌਤ ਮੰਗਣੀ, ਕੌਮ ਆ ਪੰਜਾਬੀ ਜੰਗ ਮੰਨਦਾ ਦਿਲੇ। 94 ਬਿਆੰਤ ਮੰਤਰੀ ਗੱਡੀ ਚਾੜਤਾ, ਜ਼ੋਰਾਵਰ ਸੀ ਨੇ ਬੰਬ ਬਨ ਸਭ ਸਾੜਤਾ। ਹਮਾਰਾ ਸਿੰਘ ਕੌਮ ਦਾ ਸੀ ਮੋਟੀ ਬਣਿਆ, ਦਿੱਤਾ ਕੌਮ ਨੇ ਮੁਕਾਮ ਜਿਹਨੂੰ ਜਥੇਦਾਰ ਦਾ। 90 ਦੀ ਸਰੰਗ ਪੁੱਟ ਹੋ ਗਿਆ ਫਰਾਰ, ਸ਼ੇਰ ਨਹੀਂ ਡੱਕ ਹੁੰਦਾ ਬਣਦਾ ਸ਼ਿਆਰ। ਤੇਰੇ ਚੱਲਾਂ ਦੀ ਸਕੋਟੀ ਜਿਹਨੇ ਕਰਤੀ ਪੁਕਾਰ, ਕਹਿੰਦੇ ਆ ਤਰੀਕ ਵਿੱਚ ਉਹਨੂੰ ਜਗਤਾਰ। ਲਿਖਿਆ ਤਰੀਕੀ ਗਾਣਾ ਮਾਨ ਚੱਠੇ ਨੇ, ਬੋਲੀ ਸਾਡੀ ਸਾਂਝੀ ਨਾਲ ਸਾਂਝੇ ਨੇ ਵਿਚਾਰ। ਬੋਲੀ ਸਾਡੀ ਸਾਂਝੀ ਨਾਲ ਸਾਂਝੇ ਨੇ ਵਿਚਾਰ। ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ, ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ। ਆਜ਼ਾਦ ਆ ਪੰਜਾਬ ਤੇ ਆਜ਼ਾਦ ਹੀ ਆ ਰਹਿਣਾ, ਪੜ੍ਹ ਕੇ ਤੂੰ ਵੇਖ ਲੈ ਤਾਰੀਖ ਦਾ ਕੀ ਕਹਿਣਾ। ਹੱਕ ਸਾਡਾ ਖਾਲਸਾ ਤੇ ਹੱਕ ਅਸੀਂ ਲੈਣਾ, ਸੁਣ ਲੈ ਤੂੰ ਕੀ ਆ ਹੁਣ ਦੁਨੀਆ ਦਾ ਕਹਿਣਾ। ਚੱਲੀ ਆ ਦੁਬਾਰਾ ਅਹਿਮਦ ਖਲ ਦੀ ਤਾਰੀਖ, ਵੀਰ ਭਗਤ ਸਿੰਘ ਹੋਇਆ ਜਿਹਦੇ ਲਈ ਸ਼ਹੀਦ। ਬੜਾ ਜ਼ੋਰ ਲਾਇਆ ਤੁਸਾਂ ਹੋਏ ਕਿਸੇ ਤੂੰ ਨਾ ਵੀਕ, ਦੇਖੂਗਾ ਜ਼ਮਾਨਾ ਪੈਂਦੀ ਖਾਲਸੇ ਦੀ ਲੀਕ। ਕਈ ਹੋ ਗਏ ਕੁਰਬਾਨ ਕਈਆਂ ਕੈਦਾਂ ਕੱਟੀਆਂ, ਕਈ ਹੋ ਗਏ ਕੁਰਬਾਨ ਕਈਆਂ ਕੈਦਾਂ ਕੱਟੀਆਂ। ਕਈ ਸਹਿੰਦੇ ਰੇ ਜ਼ੁਲਮ ਬੜੇ ਛੱਡ ਗਏ ਪੰਜਾਬ। ਧਰਮ ਪੰਜਾਬ ਮੇਰਾ ਧਰਮ ਪੰਜਾਬ, ਧਰਮ
ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ ਧਰਮ ਪੰਜਾਬ ਜਿਹਨੂੰ ਕੀਤਾ ਤੂੰ ਖਰਾਬ ਜੰਮਿਆ ਨਹੀਂ ਕੋਈ ਜਿਹੜਾ ਕਰ ਜਾਵੇ ਰਾਜ ਦਿੰਦਾ ਆ ਖੂਨ ਨਾਲ ਖੂਨ ਦਾ ਜਵਾਬ ਖੋਲ ਕੇ ਤੂੰ ਵੇਖ ਲੈ ਪੁਰਾਣੇ ਸਾਰੇ ਬਾਪ ਤੇਰੀ ਸਿਆਸਤ ਦਾ ਲੱਗਾ ਜੋ ਦਾਗ ਪੰਜਾਬ ਤੇ ਮੈਂ ਚਾਹ ਕੇ ਵੀ ਨਾ ਮਿਟਾ ਸਕਿਆ ਮਾਂ ਜੀ ਧਰਤੀ ਨੂੰ ਅੱਡ ਕਰਕੇ ਤੂੰ ਆਪਣੀ ਨਸਲ ਦਾ ਅਸਲ ਵਿਖਾ ਛੜਿਆ ਸਵਰਗਾਂ ਜਿਹਾ ਸੋਹਣਾ ਪੰਜਾਬ ਸੀ ਮੇਰਾ ਕੀ ਹਾਲ ਤੂੰ ਇਹਦਾ ਬਣਾ ਛੜਿਆ ਖੂਨ ਖਰਾਬੇ ਦੀ ਹੱਦ ਕਰਤੀ ਡੁੱਲ ਗਏ ਅੱਖਾਂ 'ਚੋਂ ਸੁੱਖਾਂ ਦੇ ਖਾਬ ਲੱਗਦਾ ਕਿਸੇ ਦੀ ਨਜ਼ਰ ਲੱਗ ਗਈ ਰਿਹਾ ਨਹੀਂ ਮੇਰਾ ਉਹ ਸਾਂਝਾ ਪੰਜਾਬ ਰਿਹਾ ਨਹੀਂ ਮੇਰਾ ਉਹ ਸਾਂਝਾ ਪੰਜਾਬ